21 ਅਕਤੂਬਰ ਨੂੰ ਕੁਝ ਲੋਕ ਕਹਿ ਰਹੇ ਨੇ ਕਿ ਚੋਰ ਆ ਰਿਹਾ ਹੈ, ਕੁਝ ਲੋਕ ਕਹਿ ਰਹੇ ਨੇ ਕਿ ਭਗੌੜਾ ਆ ਰਿਹਾ ਹੈ ਤੇ ਕੁਝ ਲੋਕ ਕਹਿ ਰਹੇ ਨੇ ਕਿ ਸ਼ੇਰ ਆ ਰਿਹਾ ਹੈ। ਬਹਰਹਾਲ ਜੋ ਵੀ ਆ ਰਿਹਾ ਹੈ ਉਹਦੇ ਵੈਲਕਮ ਵਾਸਤੇ ਜਿਹੜਾ ਵੀ ਕੋਈ 500 ਬੰਦੇ ਲੈ ਕੇ 에ਅਰਪੋਰਟ ਤੇ ਜਾਏਗਾ ਉਸ ਨੂੰ ਹੁੰਡਾ 125 ਮੋਟਰਸਾਈਕਲ ਦਾ ਇਨਾਮ ਦਿੱਤਾ ਜਾਸੀ। ਯਾਰ ਇੰਨੀ ਕੀ ਔਕਾਤ ਰਹਿ ਗਈ ਆ ਸਾਡੀ? ਇਹਨਾਂ ਸਿਆਸਤਦਾਨਾਂ ਸਾਡੇ ਮੁਲਕ ਦੀ ਤਬਾਹੀ ਫੇਰ ਦਿੱਤੀ ਆ। ਉਹ ਜਿਵੇਂ ਨਾ ਇੱਕ ਬੰਦੇ ਦੀ 3-4 ਮਰਬੇ ਜ਼ਮੀਨ ਸੀ ਤੇ ਉਹਦੀ ਔਲਾਦ ਨਹੀਂ ਹੋ ਰਹੀ ਸੀ। ਉਹ ਇੱਕ ਬਾਬੇ ਕੋਲ ਗਿਆ ਤੇ ਬਾਬੇ ਨੂੰ ਕਹਿੰਦਾ ਕਿ ਬਾਬਾ ਜੀ ਮੇਰੀ ਇੰਨੀ ਜਾਇਦਾਦ ਆ ਤੇ ਉਹਦਾ ਵਾਰਿਸ ਕੋਈ ਨਹੀਂ, ਦੁਆ ਕਰੋ ਮੈਨੂੰ ਅੱਲਾਹ ਤਾਲਾ ਬੱਚਾ ਦੇ ਦੇਵੇ। ਉਹਨੇ ਕਿਹਾ ਠੀਕ ਹੈ ਪੁੱਤਰ, ਤੈਨੂੰ ਨਾ ਆਉਂਦੇ ਸਾਲ ਨੂੰ ਨਾ ਅੱਲਾਹ ਤਾਲਾ ਤੈਨੂੰ ਬੱਚਾ ਦੇ ਦੇਗਾ। ਉਹ ਜਦੋਂ ਉਹਦਾ ਬੱਚਾ ਹੋਇਆ, ਜਵਾਨ ਹੋਇਆ ਤੇ ਲਫੰਟਰ ਪੈਦਾ ਹੋਇਆ, ਸ਼ਰਾਬੀ ਤੇ ਅਯਾਸ਼ ਸੀ, ਉਹਨੇ ਸਾਰੀ ਜ਼ਮੀਨ ਵੇਚ ਵਟਾ ਦਿੱਤੀ। ਉਹ ਬੰਦਾ ਫਿਰ ਬਾਬੇ ਕੋਲ ਗਿਆ, ਬਾਬੇ ਨੂੰ ਕਹਿੰਦਾ ਕਿ ਬਾਬਾ ਜੀ ਦੁਆ ਮੰਗਣ ਲੱਗਿਆ ਕਮ ਅਜ਼ ਕਮ ਅੱਲਾਹ ਤਾਲਾ ਤੂੰ ਇਨਸਾਨ ਦਾ ਬੱਚਾ ਤਾਂ ਮੰਗੋ ਆ। ਉਹ ਮੇਰੀ 3 ਮਰਬੇ ਜ਼ਮੀਨ ਦੇ ਵਿੱਚੋਂ ਸਿਰਫ 3 ਏਕੜ ਰਹਿ ਗਈ ਆ।